ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਅਪਡੇਟ ਕੈਲੀਫੋਰਨੀਆ 'ਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 25 ਤਰੀਕ ਆ ਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿਹੜਾ ਐਮਰਜੈਂਸੀ ਡੈਕਲੇਰੇਸ਼ਨ ਸੀ, ਕੈਲੀਫੋਰਨੀਆ ਦਾ ਜਿਹੜਾ ਇੱਕ ਕੈਮੀਕਲ ਲੀਕ ਹੋਇਆ ਸੀ ਔਰੇਂਜ ਕਾਉਂਟੀ ਦੇ ਵਿੱਚ, ਉਸ ਨੂੰ ਅਪਰੂਵ ਕਰ ਦਿੱਤਾ ਹੈਗਾ। ਹਾਲਾਂਕਿ ਇਹ ਕਿਹਾ ਗਿਆ ਹੈਗਾ ਕਿ ਹੁਣ ਉਹਦਾ ਖਤਰਾ ਨਹੀਂ ਹੈਗਾ। ਫਾਇਰ ਫਾਈਟਰਸ ਨੇ ਵੀਰਵਾਰ ਨੂੰ ਅਲਰਟ ਕੀਤਾ ਸੀ ਕਿ ਜਿਹੜੇ ਕੈਮੀਕਲ ਵੇਪਰ ਆ ਉਹ ਲੀਕ ਹੋ ਰਹੇ ਹੈਗੇ ਆ GKN ਐਰੋਸਪੇਸ ਜੋ ਗਾਰਡਨ ਗਰੋਵ ਦੇ ਵਿੱਚ ਹੈਗੀ ਆ, ਉੱਥੇ ਇੱਕ ਟੈਂਕ ਵਿੱਚੋਂ, ਜਿਹਦੇ ਵਿੱਚ ਮੈਥਾਕ੍ਰਿਸਲੇਟ ਇਹ ਜਿਹੜਾ ਹਾਈਲੀ ਫਲੇਮੇਬਲ ਟੌਕਸਿਕ ਏਪੌਕਸੀ ਆ ਜੋ ਕਿ ਗਲਾਸ ਬਣਾਉਣ ਦੇ ਲਈ ਯੂਜ਼ ਕੀਤਾ ਜਾਂਦਾ ਹੈਗਾ। ਸੋ ਉਹਦੇ ਕਰਕੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਸੀ। ਇਸ ਟੈਂਕ ਦੇ ਵਿੱਚ 7000 ਗੈਲਨ ਦੇ ਕੈਮੀਕਲ ਸੀਗੇ। 40,000 ਲੋਕਾਂ ਨੂੰ, 40 ਤੋਂ 50,000 ਤੱਕ ਜਿਹੜੇ ਲੋਕ ਆ ਔਰੇਂਜ ਕਾਉਂਟੀ ਦੇ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਸੀਗਾ। ਸੋ ਇੱਕ ਦਿਨ ਤੋਂ ਵੱਧ ਲੋਕ ਜਿਹੜੇ ਆ ਬਾਹਰ ਆਪਣੇ ਘਰਾਂ ਤੋਂ ਰਹੇ ਹੈਗੇ ਆ। ਉਸ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਔਰੇਂਜ ਕਾਉਂਟੀ ਲਈ ਡਿਕਲੇਅਰ ਕਰ ਦਿੱਤੀ ਸੀ ਤੇ ਨਾਲ ਦੀ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਫੈਡਰਲ ਐਮਰਜੈਂਸੀ ਡੈਕਲੇਰੇਸ਼ਨ ਵੀ ਕੀਤੀ ਜਾਵੇ। ਔਰੇਂਜ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਟੌਡ ਸਪਿਟਜ਼ਰ ਜੋ ਆ, ਉਹਨਾਂ ਨੇ GKN ਐਰੋਸਪੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ। ਔਰੇਂਜ ਕਾਉਂਟੀ ਦੇ ਸਕੂਲ ਡਿਸਟ੍ਰਿਕਟਸ ਜਿਹੜੇ ਇਸ ਇਵੈਕੂਏਸ਼ਨ ਏਰੀਏ ਦੇ ਵਿੱਚ ਹੈਗੇ ਆ, ਉਹ ਹੁਣ ਮੋਰਲੇ ਵੀਕ ਜਿਹੜੇ ਆ, ਇਸ ਵੀਕ ਖੁੱਲਣ ਜਾ ਰਹੇ ਹੈਗੇ ਆ। ਗਾਰਡਨ ਗਰੋਵ ਸਕੂਲ, ਯੂਨੀਫਾਈਡ ਸਕੂਲ ਡਿਸਟ੍ਰਿਕਟਸ ਨੇ ਅਨਾਉਂਸ ਕੀਤਾ ਹੈ ਤੇ ਵੀ ਹਜੇ ਅਸੀਂ ਜਿਹੜੀ ਡਿਸਟੈਂਸ ਲਰਨਿੰਗ ਆ ਉਹਦੇ ਉੱਤੇ ਫੋਕਸ ਰੱਖਾਂਗੇ। ਸੋ ਕਈ ਸਕੂਲ ਖੁੱਲਣ ਜਾ ਰਹੇ ਆ, ਕਈ ਹਜੇ ਵੀ ਬੰਦ ਹੈਗੇ ਆ। ਸੋ ਔਰੇਂਜ ਕਾਉਂਟੀ ਨੇ ਜੋ ਫਾਇਰ ਅਥਾਰਟੀ ਆ, ਉਹਨਾਂ ਨੇ ਇਵੈਕੂਏਸ਼ਨ ਜ਼ੋਨ ਕੈਲੀਫੋਰਨੀਆ ਕੈਮੀਕਲ ਲੀਕ ਜਿੱਥੇ ਹੋਇਆ ਆ ਉਹਨੂੰ ਰੀਅਵੈਲੂਏਟ ਕੀਤਾ ਹੈ। ਜੀ ਬਿਲਕੁਲ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਵੇਪਰ ਬਣ ਕੇ ਲੀਕ ਹੋਣਾ ਸ਼ੁਰੂ ਹੋਇਆ, ਫਿਰ ਹੀ ਇਹ ਸਾਰਾ ਕੁਛ ਵਾਪਰਿਆ ਸੀਗਾ। ਸੋ ਐਮਰਜੈਂਸੀ ਡੈਕਲੇਰੇਸ਼ਨ ਜੋ ਕਰ ਦਿੱਤੀ ਗਈ ਹੈ ਟਰੰਪ ਹੋਣਾ ਦੇ ਦੁਆਰਾ, ਉਹਦੇ ਨਾਲ ਡਾਇਰੈਕਟ ਫੀਮਾ ਦੇ ਦੁਆਰਾ ਜਿਹੜੀ ਫੈਡਰਲ ਅਸਿਸਟੈਂਸ ਆ ਉਹ ਇਹਨਾਂ ਨੂੰ ਮਿਲ ਜਾਵੇਗੀ। ਉਧਰ ਅਟਾਰਨੀ ਜਨਰਲ ਰੌਬ ਮੌਂਟਾ, ਉਹਨਾਂ ਨੇ ਚੇਤਾਵਨੀ ਦੇ ਦਿੱਤੀ ਆ, ਕਹਿੰਦੇ ਵੀ ਗਾਰਡਨ ਗਰੋਵ ਦੇ ਵਿੱਚ ਇਸ ਕੈਮੀਕਲ ਇਨਸੀਡੈਂਟ ਤੋਂ ਬਾਅਦ ਜੇ ਕਿਸੇ ਕੰਪਨੀ ਨੇ ਪ੍ਰਾਈਸ ਗੌਜਿੰਗ ਕੀਤੀ ਤਾਂ ਅਸੀਂ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਜਿਹੜੇ ਉਹ ਲਵਾਂਗੇ। ਉਹਨਾਂ ਨੇ ਕਿਹਾ ਵੀ ਪ੍ਰਾਈਸ ਗੌਜਿੰਗ ਇਲੀਗਲ ਆ ਤੇ ਸਟੇਟ ਆਫ ਐਮਰਜੈਂਸੀ ਲਾਜ਼ ਦੇ ਅੰਡਰ ਇਹ ਇਲੀਗਲ ਬਣਦੀ ਆ ਤੇ ਇਹ ਜਿਹੜਾ ਕੰਮ ਤੁਸੀਂ ਨਾ ਕਰਿਓ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਹਾਊਸਿੰਗ, ਫਿਊਲ, ਫੂਡ ਤੇ ਹੋਰ ਵੀ ਅਸੈਂਸ਼ੀਅਲ ਗੁੱਡਸ ਆ, ਉਹ ਡਿਕਲੇਅਰਡ ਐਮਰਜੈਂਸੀ ਤੋਂ ਬਾਅਦ 'ਚ ਜੇ 10% ਤੋਂ ਵੱਧ ਵਧਾਉਂਦੇ ਆ ਤਾਂ ਉਸਨੂੰ ਪ੍ਰਾਈਸ ਗੌਜਿੰਗ ਮੰਨਿਆ ਜਿਹੜਾ ਹੋ ਜਾਂਦਾ ਆ, ਤੇ ਜੇ ਕੋਈ ਇੱਦਾਂ ਕਰਦਾ ਆ ਤਾਂ ਉਹਦੇ ਖਿਲਾਫ ਜਿਹੜਾ ਉਹ ਐਕਸ਼ਨ ਲਿਆ ਜਾਵੇਗਾ। ਸੋ ਇਹਨਾਂ ਨੇ ਇੱਧਰ ਇਸ ਸੰਬੰਧ ਦੇ ਵਿੱਚ ਚੇਤਾਵਨੀ ਵੀ ਦੇ ਦਿੱਤੀ ਹੈ। ਜੀ, ਅਗਲੀ ਖਬਰ ਜਿਹੜੀ ਆ ਉਹ ਈਵਨ ਦੋ ਇਰਾਨ ਦੇ ਨਾਲ ਸੰਬੰਧ ਜੋ ਹੈਗੀ ਆ ਅਮਰੀਕਾ ਦੀ ਤੇ ਇਜ਼ਰਾਈਲ ਦੀ, ਇੱਕ ਪਾਸੇ ਜੋ ਇਰਾਨ ਦੇ ਲੀਡਰਸ ਆ ਉਹ ਕਤਰ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਹੈਗੇ ਆ ਤਾਂ ਕਿ ਜਿਹੜੀ ਪੀਸ ਨੈਗੋਸ਼ੀਏਸ਼ਨਸ ਜਾਰੀ ਰੱਖੀਆਂ ਜਾਣ। ਦੂਸਰੇ ਪਾਸੇ ਇਹ ਪਤਾ ਚੱਲ ਰਿਹਾ ਵੀ US ਮਿਲਟਰੀ ਨੇ ਅਨਾਉਂਸ ਕੀਤਾ ਹੈ ਵੀ ਉਹਨਾਂ ਨੇ ਸੈਲਫ ਡਿਫੈਂਸ ਦੇ ਸੰਬੰਧ ਦੇ ਵਿੱਚ ਜੋ ਇਰਾਨ ਦੇ ਸਟੇਟ ਆਫ ਹਾਰਮਜ਼ ਵਾਲਾ ਏਰੀਆ ਆ ਉੱਥੇ ਅਟੈਕ ਕੀਤਾ ਹੈ। ਦੂਸਰੇ ਪਾਸੇ ਇਜ਼ਰਾਈਲ ਵਾਲੇ ਹਜੇ ਵੀ ਲੈਬਨਾਨ ਦੇ ਵਿੱਚ ਜੋ ਹੈਜ਼ਬੁੱਲਾ ਆ ਉਹਨਾਂ ਨੂੰ ਅਟੈਕ ਕਰ ਰਹੇ ਹੈਗੇ ਆ। US ਸੈਂਟਰਲ ਕਮਾਂਡ ਨੇ ਕਿਹਾ ਜੋ ਸਦਰਨ ਇਰਾਨ ਆ ਉੱਥੇ ਜਿਹੜਾ ਸਟ੍ਰਾਈਕ ਕੀਤਾ ਗਿਆ ਹੈਗਾ। ਕੈਪਟਨ ਹੌਕਿੰਸ
ਨੇ ਕਿਹਾ ਵੀ ਅਮਰੀਕਨ ਸਟ੍ਰਾਈਕ ਜੋ ਆ ਉਹ ਬਾਂਦਰ ਆਵਾਸ ਵਾਲਾ ਜੋ ਏਰੀਆ ਹੈਗਾ ਆ ਉੱਥੇ ਵਾਪਰੀ ਹੈਗੀ ਆ। ਅਮਰੀਕਨ ਫੋਰਸਸ ਨੇ US ਸੈਂਟਰਲ ਕਮਾਂਡ ਨੇ ਕਿਹਾ ਆ ਵੀ ਸੈਲਫ ਡਿਫੈਂਸ ਦੇ ਵਿੱਚ ਤਾਂ ਕਿ ਆਪਣੇ ਜਿਹੜੇ ਟਰੂਪਸ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ, ਤਾਂ ਕਰਕੇ ਅਸੀਂ ਉਸ ਏਰੀਏ ਦੇ ਉੱਤੇ ਜਿਹੜਾ ਅਟੈਕ ਆ ਉਹ ਕੀਤਾ ਹੈਗਾ। ਜੀ, ਬਿਲਕੁਲ। ਸੋ ਸਦਰਨ ਈਰਾਨ ਵਾਲੇ ਪਾਸੇ ਜਿਹੜਾ ਹਰਜੋਤ ਸਿੰਘ ਜੀ ਇਹ ਹਮਲਾ ਹੁਣ ਕੀਤਾ ਗਿਆ ਆ। ਸੋ ਇਹ ਨਵੀਆਂ ਸਾਰੀਆਂ 에ਅਰ ਸਟ੍ਰਾਈਕਸ ਸੀ ਜਿਹੜੀਆਂ ਹੋਣਗੀਆਂ। ਮਿਸਾਈਲ ਸਾਈਟਸ, ਬੋਟਸ ਜਿਹੜੀਆਂ ਮਾਈਨਸ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਆ, ਉਹਦੇ ਜਿਹੜਾ ਉਹ ਤਹਿਤ ਆ। ਅੱਜ ਉਦਾਂ ਹਰਜੋਤ ਸਿੰਘ ਜੀ ਸਵੇਰੇ ਇਸ ਤਰੀਕੇ ਦੇ ਬਿਆਨ ਸੀਗੇ ਵੀ ਤੇਲ ਦੀਆਂ ਕੀਮਤਾਂ, ਤੇਲ ਦੇ ਭਾਅ ਵੀ ਜਿਹੜਾ ਉਹ ਡਿੱਗ ਗਏ। ਹੁਣ ਇਹ ਨਹੀਂ ਪਤਾ ਵੀ ਇਹ ਮਾਰਕੀਟ ਮੈਨੂਪੂਲੇਸ਼ਨ ਦੇ ਲਈ ਉਦਾਂ ਦੇ ਬਿਆਨ ਦਿੱਤੇ ਗਏ ਸੀਗੇ ਜਾਂ ਕੀ ਜਿਹੜਾ ਇਸ ਦੇ ਵਿੱਚ ਸੰਬੰਧ ਆ। ਅਬਰਾਹਿਮ ਅਕੋਰਡਸ ਵਰਗੀ ਜਿਹੜੀ ਚੀਜ਼ ਆ ਉਹ ਗੱਲ ਕਰ ਰਹੇ ਆ ਟਰੰਪ ਹੋਣੀ, ਪਰ ਕਈ ਜਿਹੜੇ ਮੁਲਕ ਆ, ਅਰਬ ਤੇ ਮੁਸਲਿਮ ਮੁਲਕ ਆ, ਉਹ ਨਾ ਜਿਹੜੇ ਇਸ ਚੀਜ਼ ਦੇ ਵਿੱਚ ਕਰ ਰਹੇ ਹੈਗੇ ਆ। ਕਹਿੰਦੇ ਵੀ ਇੱਕ ਵੀਕਐਂਡ ਦੇ ਉੱਤੇ ਫੋਨ ਕਾਲ ਹੋਈ ਸੀ ਜਿਸ ਦੇ ਵਿੱਚ ਕਾਨਫਰੰਸ ਕਾਲ ਸੀ, ਅਰਬ ਤੇ ਮੁਸਲਿਮ ਮੁਲਕਾਂ ਦੇ ਜਿਹੜੇ ਨੁਮਾਇੰਦੇ ਆ ਉਹ ਨਾਲ ਸੀਗੇ, ਤੇ ਕਹਿੰਦੇ ਵੀ ਚੁੱਪ ਇੰਨੀ ਕੁ ਜ਼ਿਆਦਾ ਜਿਹੜੀ ਉਸ ਦੇ ਵਿੱਚ ਹੋ ਗਈ ਜਦੋਂ ਟਰੰਪ ਹੋਣਾ ਨੇ ਇਸ ਚੀਜ਼ ਦਾ ਅਬਰਾਹਿਮ ਅਕੋਰਡਸ ਨੂੰ ਲੈ ਕੇ ਗੱਲ ਜਿਹੜੀ ਉਹ ਕੀਤੀ। ਨਵੇਂ ਮਿਡਲ ਈਸਟ ਦੀ ਜਿਹੜੀ ਉਹ ਗੱਲ ਜਿਹੜੀ ਉਹ ਕਰ ਰਹੇ ਆ, ਤਾਂ ਉਸ ਚੀਜ਼ ਨੂੰ ਲੈ ਕੇ ਚੁੱਪੀ ਜਿਹੜੀ ਉਹ ਧਾਰ ਗਏ, ਤੇ ਫਿਰ ਟਰੰਪ ਹੋਣਾ ਨੂੰ ਇੱਕ ਮਜ਼ਾਕ ਕਰਕੇ ਉਹ ਚੁੱਪੀ ਨੂੰ ਜਿਹੜਾ ਉਹ ਤੋੜਨਾ ਪਿਆ ਹੈਗਾ ਆ। ਸੋ ਹੁਣ ਦੇਖਦੇ ਆ ਕਿ ਕੀ ਜਿਹੜਾ ਬਣਦਾ ਆ। ਪਰ ਹਰਜੋਤ ਸਿੰਘ ਜੀ ਇਹ ਕਾਫੀ ਮਸਲਾ ਅਜੇ ਵੀ ਗੁੰਝਲਦਾਰ ਹੀ ਬਣਿਆ ਪਿਆ ਆ। ਇਹਦਾ ਨਿਤਾਰਾ ਕਦੋਂ ਤੱਕ ਹੋ ਜਾਊਗਾ ਇਹਦੇ ਬਾਰੇ ਅਜੇ ਕੋਈ ਕਿਸੇ ਨੂੰ ਪਤਾ ਜਿਹੜਾ ਉਹ ਨਹੀਂ ਹੈਗਾ। ਉਹ ਤਾਂ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਇਹ ਕਹਿ ਰਹੇ ਸੀਗੇ ਵੀ ਸ਼ਾਇਦ ਸੋਮਵਾਰ ਤੱਕ ਪੋਟੈਂਸ਼ੀਅਲ ਐਗਰੀਮੈਂਟ ਡੀਲ ਜਿਹੜੀ ਉਹ ਬਣ ਸਕਦੀ ਆ, ਪਰ ਸੋਮਵਾਰ ਦੇ ਅਖੀਰ ਤੱਕ ਇਹ ਜਿਹੜਾ ਜ਼ਰੂਰ ਹੋ ਗਿਆ ਵੀ ਈਰਾਨ ਦੇ ਜਿਹੜੇ ਦੱਖਣ ਵਾਲੇ ਪਾਸੇ ਆ ਉੱਥੇ ਹਮਲੇ ਜਿਹੜੇ ਆ ਉਹ ਸਦਰਨ ਈਰਾਨ ਦੇ ਵਿੱਚ ਨਵੀਆਂ 에ਅਰ ਸਟ੍ਰਾਈਕਸ ਆ ਉਹ ਅਮਰੀਕਾ ਦੇ ਦੁਆਰਾ ਕਰ ਦਿੱਤੀਆਂ ਗਈਆਂ ਆ। ਸੈਂਟਰਲ ਕਮਾਂਡ ਦੇ ਜਿਹੜੇ ਸਪੋਕਸਪਰਸਨ ਆ ਕੈਪਟਨ ਟਿਮ ਹੌਕਿੰਸ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਉਹਨਾਂ ਨੇ ਕਿਹਾ ਵੀ ਜਿਹੜੀ US ਮਿਲਟਰੀ ਆ ਉਹ ਆਪਣੀਆਂ ਜਿਹੜੀ ਫੋਰਸਿਸ ਨੂੰ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਜਿਹੜੀ ਉਹ ਫਿਰ ਵੀ ਕੰਟੀਨਿਊ ਰਹੂਗੀ, ਚਾਹੇ ਸੀਜ਼ ਫਾਇਰ ਲਗਾਤਾਰ ਚੱਲ ਰਹੀ ਆ। ਅੱਜ 60 ਦਿਨ ਦੀ ਜਿਹੜੀ ਸੀਜ਼ ਫਾਇਰ ਦੀ ਜਿੱਦਾਂ ਤੁਸੀਂ ਸਵੇਰੇ ਹਰਜੋਤ ਸਿੰਘ ਜ਼ਿਕਰ ਕਰ ਰਹੇ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵਾਰਮੋਂਗਰਸ ਆ ਅਮਰੀਕਾ ਦੇ ਜਿਹੜੇ ਲਾਅ ਮੇਕਰਸ, ਚਾਹੇ ਉਹ ਟੈਡ ਕਰੂਜ਼ ਆ ਤੇ ਚਾਹੇ ਉਹ ਲਿੰਡਸੀ ਗ੍ਰੈਮ ਆ, ਉਹਨਾਂ ਨੂੰ ਬਹੁਤ ਤਕਲੀਫ ਜਿਹੜੀ ਉਹ ਹੋਈ। ਕਹਿੰਦੇ ਵੀ ਸੀਜ਼ ਫਾਇਰ ਕਿਉਂ ਵਧਾਈ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਹਾਲ ਦੀ ਘੜੀ ਇੱਥੇ ਜਿਹੜਾ ਮਸਲਾ ਆ ਉਹ ਗੁੰਝਲਦਾਰ ਹੀ ਬਣਿਆ ਪਿਆ ਮਿਲਦਾ ਹੈਗਾ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ GOP ਦੀ ਪ੍ਰਾਇਮਰੀ ਦੇ ਵਿੱਚ ਹਾਰੇ ਰਿਪਰੈਜ਼ੈਂਟੇਟਿਵ ਥਾਮਸ ਮੈਸੀ, ਜਿਨ੍ਹਾਂ ਨੇ ਐਪਸਟੀਨ ਦੀ ਟ੍ਰਾਂਸਪੇਰੈਂਸੀ ਐਕਟ ਲਿਆਂਦਾ ਸੀ। ਟਰੰਪ ਹੋਣਾ ਨੇ ਜਿਹੜਾ ਇਸ ਚੀਜ਼ ਦਾ ਬੁਰਾ ਮਨਾਇਆ ਸੀਗਾ ਵੀ ਉਹਨਾਂ ਦੇ ਪੈਡੋਫਾਈਲ ਫਰੈਂਡਸ ਦੇ ਬਾਰੇ ਜਿਹੜਾ ਉਹ ਕਿਸੇ ਨੂੰ ਨਾ ਪਤਾ ਲੱਗੇ। ਉਹ ਪ੍ਰਾਇਮਰੀ ਦੇ ਵਿੱਚ ਮਿਲੀਅਨਸ ਆਫ ਡਾਲਰ ਇਹਨਾਂ ਦੇ ਉਲਟ ਜਿਹੜੇ ਉਹ ਖਰਚੇ ਗਏ, ਤੇ ਇਵੈਂਚੁਅਲੀ ਜਿਹੜਾ ਪ੍ਰਾਇਮਰੀ ਦੇ ਵਿੱਚ ਥਾਮਸ ਮੈਸੀ ਦੀ ਹਾਰ ਹੋਈ ਆ। ਪਰ ਉਹਨਾਂ ਨੇ ਆਲਰੇਡੀ 2028 ਦੇ ਵਿੱਚ ਆਪਣੀ ਕੰਟਕੀ ਦੀ ਸੀਟ ਦੇ ਲਈ ਪੇਪਰ ਪਹਿਲਾਂ ਹੀ ਜਿਹੜੇ ਉਹ ਭਰ ਦਿੱਤੇ ਹੈਗੇ ਆ। ਸੋ ਜਿਹੜੇ ਥਾਮਸ ਮੈਸੀ ਆ ਉਹ ਟਰੰਪ ਹੁਣਾਂ ਦੇ ਰਿਵੈਂਜ ਟੂਰ ਦਾ ਇੱਕ ਹਿਸਾਬ ਦੇ ਨਾਲ ਲੇਟੈਸਟ ਵਿਕਟਮ ਪੀੜਤ ਜਿਹੜੇ ਉਹ ਬਣੇ ਆ। ਸਾਬਕਾ ਨੇਵੀ ਸੀਲ ਐਡ ਗੈਲੋਰੀਨ, ਉਹਨਾਂ ਨੇ ਜਿਹੜਾ ਆ ਥਾਮਸ ਮੈਸੀ ਨੂੰ ਪ੍ਰਾਇਮਰੀ ਦੇ ਵਿੱਚ ਹਰਾ ਦਿੱਤਾ ਸੀਗਾ। ਸੋ ਟਰੰਪ ਹੁਣਾਂ ਨੇ ਪੂਰਾ ਜਿਹੜਾ ਉਹ ਜ਼ੋਰ ਜਿਹੜਾ ਉਹ ਲਾਇਆ, ਕਹਿੰਦੇ ਵੀ ਤੂੰ ਮੇਰੇ ਉਲਟ ਜਿਹੜਾ ਉਹ ਚੱਲਿਆ ਆ। ਸੋ ਇਹ ਪਹਿਲੇ ਨਹੀਂ ਤੇ ਅਖੀਰਲੇ ਨਹੀਂ ਆ। ਕਈ ਹਾਈ ਪ੍ਰੋਫਾਈਲ ਜਿਹੜੇ ਇਸ਼ੂਜ਼ ਦੇ ਵਿੱਚ ਟਰੰਪ ਹੁਣਾਂ ਦੇ ਉਲਟ ਜਾਣ ਵਾਲਿਆਂ ਨੂੰ ਇਦਾਂ ਦੀਆਂ ਹਾਰਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ। ਐਡਵਰਟਾਈਜ਼ਮੈਂਟ ਦੇ ਹਿਸਾਬ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਪ੍ਰਾਇਮਰੀ ਮਹਿੰਗੀ ਜਿਹੜੀ ਪ੍ਰਾਇਮਰੀ ਆ ਉਹ ਸਾਬਤ ਹੋਈ ਆ। $32 ਮਿਲੀਅਨ ਪ੍ਰੋ ਇਜ਼ਰਾਈਲ ਜਿਹੜੇ ਇੰਟਰਸਟ ਗਰੁੱਪਸ ਆ ਉਹਨਾਂ ਦੇ ਦੁਆਰਾ ਇਸ ਦੇ ਵਿੱਚ ਲਗਾਏ ਗਏ ਤਾਂ ਜੋ ਮੈਸੀ ਨੂੰ ਜਿਹੜਾ ਉਹ ਹਰਾਇਆ ਜਿਹੜਾ ਹੋ ਜਾਵੇ। ਪਰ ਆਲਰੇਡੀ ਜਿਹੜੇ ਥਾਮਸ ਮੈਸੀ ਹੁਣਾਂ ਨੇ 2028 ਦੇ ਲਈ ਜਿਹੜਾ ਪੇਪਰ ਵਰਕ ਆ ਉਹ ਪਹਿਲਾਂ ਹੀ ਭਰ ਦਿੱਤਾ ਹੈਗਾ ਆ। ਹੁਣ ਤਾਂ ਹਰਜੋਤ ਸਿੰਘ ਜੀ ਕਈ ਜਣੇ ਇਹ ਵੀ ਕਹਿ ਰਹੇ ਆ ਵੀ ਸ਼ਾਇਦ ਥਾਮਸ ਮੈਸੀ ਅਗਲੀ ਵਾਰੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਰਿਪਬਲਿਕਨ ਦੇ ਲਈ ਚੁਣੌਤੀ ਦੇਣ ਵਾਲਾ ਵੀ ਜਿਹੜਾ ਉਹ ਬਣ ਸਕਦਾ ਹੈ। ਉਹਨਾਂ ਦੇ ਟੱਕਰ ਕਾਲਸਨ ਦਾ ਵੀ ਨਾਮ ਇਸ ਦੇ ਵਿੱਚ ਆਈ ਜਿਹੜਾ ਉਹ ਜਾ ਰਿਹਾ ਹੈਗਾ ਆ। ਪਰ ਦੇਖਣਾ ਹੋਊਗਾ ਵੀ ਕਿਵੇਂ ਜਿਹੜੇ ਇਸ ਚੀਜ਼ ਦੇ ਵਿੱਚ ਅੱਗੇ ਜਿਹੜੀ ਉਹ ਗੱਲ ਬਣਦੀ ਆ। ਪਰ 2028 ਦੇ ਲਈ ਆਲਰੇਡੀ ਇਹਨਾਂ ਨੇ ਆਪਣੇ ਕਾਗਜ਼ ਜਿਹੜੇ ਉਹ ਦਾਖਲ ਕਰ ਦਿੱਤੇ ਆ ਜੀ। ਬਿਲਕੁਲ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ 4 ਮਿਲੀਅਨ ਜਿਹੜੇ ਟੂਰਿਸਟ ਆ ਸਨ 2025 ਦੇ ਵਿੱਚ ਘੱਟ ਆਏ ਹੈਗੇ ਆ। ਤੇ ਜਿਹੜਾ ਵਰਲਡ ਕੱਪ ਹੋਣ ਜਾ ਰਿਹਾ ਫੀਫਾ, ਉਹ ਕਹਿੰਦੇ ਵੀ ਇਹਨੂੰ ਫਿਕਸ ਨਹੀਂ ਕਰਨਾ ਹੈਗਾ।
ਆਲਰੇਡੀ ਕਈ ਹੋਟਲਸ ਨਹੀਂ ਬੁੱਕ ਹੋ ਰਹੇ। ਈਰਾਨ ਨੇ ਤਾਂ ਇਹ ਕਹਿਤਾ ਵੀ ਅਸੀਂ ਉੱਥੇ ਜਾਣਾ ਨਹੀਂ। ਅਮਰੀਕਾ ਈਰਾਨ ਦੇ ਜਿਹੜੇ ਪਲੇਅਰਸ ਆ ਉਹਨਾਂ ਨੇ ਫੀਫਾ ਨਾਲ ਗੱਲ ਕਰਕੇ ਮੈਕਸੀਕੋ 'ਚ ਜਾ ਰਹੇ। ਆਪਾਂ ਸਵੇਰੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। 80 ਮਿਲੀਅਨ ਲੋਕ ਇੰਟਰਨੈਸ਼ਨਲੀ 2025 ਦੇ ਵਿੱਚ ਟਰੈਵਲ ਕੀਤਾ ਉਹਨੀ ਪੂਰੇ ਵਰਲਡ ਦੇ ਵਿੱਚ। ਜੀ CNN ਰਿਪੋਰਟ ਕਰਦਾ। ਪਰ ਕਹਿੰਦੇ ਅਮਰੀਕਾ ਦੇ ਵਿੱਚ ਟੂਰਿਜ਼ਮ ਇੱਕ ਤਰ੍ਹਾਂ ਨਾਲ ਕੋਲੈਪਸ ਹੋ ਰਿਹਾ ਹੈਗਾ। 4 ਮਿਲੀਅਨ ਘੱਟ ਇੰਟਰਨੈਸ਼ਨਲ ਵਿਜ਼ਿਟਰਸ ਆਏ ਹੈਗੇ, ਜੋ ਕਿ $14 ਬਿਲੀਅਨ ਦਾ ਲਾਸ ਬਣਦਾ ਆ। 5.5% ਡ੍ਰੌਪ ਬਣਦਾ। ਕੈਨੇਡਾ ਦੇ ਲੋਕ ਸਭ ਤੋਂ ਵੱਧ ਆ, ਜਿਹੜੇ 20% ਦੇ ਕਰੀਬ ਜਿਹੜੇ ਅਮਰੀਕਾ ਦੇ ਵਿੱਚ ਘੱਟ ਆਏ ਆ, ਜਿਹੜਾ ਇੱਕ ਮੋਬਾਈਲ ਟਰੈਕਿੰਗ ਡਾਟਾ ਆ ਉਹ ਸੁਜੈਸਟ ਕਰ ਰਿਹਾ ਹੈਗਾ। ਸੋ ਮੋਸਟਲੀ ਕਹਿੰਦੇ ਵੀ ਅਮਰੀਕਾ ਦੇ ਸ਼ਹਿਰਾਂ ਨੂੰ ਆਉਂਦੇ ਸੀ। ਕੈਨੇਡੀਅਨ ਜੋ ਵਿਜ਼ਿਟ ਕਰਦੇ ਆ ਅਮਰੀਕਾ ਦੇ ਸ਼ਹਿਰਾਂ 'ਚ ਉਹ 42% ਘੱਟ ਗਏ। ਜਰਮਨ ਦੇ ਜਿਹੜੇ ਵਿਜ਼ਿਟ ਕਰਦੇ 11.3% ਘੱਟ ਰਹੇ। ਇਸੇ ਤਰ੍ਹਾਂ ਇੰਡੀਆ, ਫਰਾਂਸ, ਆਸਟ੍ਰੇਲੀਆ, ਚਿਲੀ, ਚਾਈਨਾ, ਇਹਨਾਂ ਜੋ ਕੰਟਰੀਜ਼ ਆ ਉਹਨਾਂ ਤੋਂ ਵੀ ਲੋਕ ਅਮਰੀਕਾ ਦੇ ਵਿੱਚ ਆਣੇ ਘਟੇ ਹੈਗੇ ਆ। ਜੂਲੀਐਟ KM ਹਾਰਵਰਡ ਕੈਨੇਡੀ ਸਕੂਲ ਦੇ ਜੋ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਇੱਕ ਤਰ੍ਹਾਂ ਦੇ ਨਾਲ ਜੋ ਕੁਝ ਚੱਲ ਰਿਹਾ ਹੈਗਾ ਆਈਸ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਉਹ ਸਾਰੇ ਨੇ ਜਿਹੜਾ ਇਹਦੇ ਤੇ ਅਸਰ ਕੀਤਾ ਹੈਗਾ ਆ। ਸਕਿਫਟ ਸਰਵੇ ਇੱਕ ਆ, ਉਹ 'ਚ 46% ਟਰੈਵਲਰਸ ਇਹ ਕਹਿ ਰਹੇ ਆ ਵੀ ਸਾਡੇ ਘੱਟ ਚਾਂਸ ਆ ਵੀ ਆਪਾਂ ਅਮਰੀਕਾ ਨੂੰ ਜਾਈਏ ਬਿਕੋਜ਼ ਆਫ ਟਰੰਪ। ਜਰਮਨ ਦੇ ਟੂਰਿਸਟ ਨੂੰ 6 ਵੀਕ ਲਈ ਡਿਟੇਨ ਕੀਤਾ ਗਿਆ ਸੀ। ਇਸੇ ਤਰ੍ਹਾਂ ਇੱਕ ਫਰਾਂਸ ਦੀ BBC ਬਜ਼ੁਰਗ, ਉਸ ਤੋਂ ਪਹਿਲਾਂ ਕੈਨੇਡਾ ਦੀ ਇੱਕ ਐਕਟਰੈਸ ਸੀ, ਆਪਾਂ ਉਹ ਤੁਹਾਡੇ ਨਾਲ ਸਾਰੀਆਂ ਖਬਰਾਂ ਸਾਂਝੀਆਂ ਕੀਤੀਆਂ ਹੀ ਹੈਗੀਆਂ ਆ। ਕੈਨੇਡਾ ਦੇ ਲੋਕ ਫਲੋਰੀਡਾ ਤੇ ਲਾਸ ਵੈਗਸ ਨੂੰ ਬਹੁਤ ਆਉਂਦੇ ਸੀ। 17% ਜਿਹੜਾ ਡ੍ਰੌਪ ਹੋਇਆ ਹੈਗਾ ਆ ਸਟੀਲ ਤੇ ਐਲੂਮੀਨੀਅਮ ਲੈਵੀਜ਼ ਦੇ ਕਾਰਨ ਕਰਕੇ ਵੀ। ਵਰਲਡ ਕੱਪ ਜੋ ਆਉਣਾ ਆ ਜਿਹਦੇ 'ਚ 11 ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਹੋਣਾ ਹੈਗਾ ਗਰਮੀਆਂ ਦੇ ਵਿੱਚ, ਉਹਦੇ ਨਾਲ ਕਹਿੰਦੇ ਭਈ ਇਹ ਲੱਗ ਰਿਹਾ ਵੀ ਇੰਟਰਨੈਸ਼ਨਲ ਜਿਹੜੇ ਵਿਜ਼ਿਟਰਸ ਆ 1.24 ਮਿਲੀਅਨ ਆਉਣਗੇ ਤੇ ਹਰ ਇੱਕ ਜਿਹੜਾ ਵਿਜ਼ਿਟਰ ਆ $5,000 ਜੋ ਆ ਉਹ ਸਪੈਂਡ ਕਰੂਗਾ। ਪਰ ਹਜੇ ਤੱਕ ਜਿਹੜੇ ਐਨਾਲਿਸਟ ਹੈਗੇ ਆ ਉਹਨਾਂ ਨੇ ਡਾਊਨਗ੍ਰੇਡ ਹੀ ਕੀਤਾ ਹੈਗਾ ਇਹ ਪ੍ਰੋਜੈਕਸ਼ਨਸ ਨੂੰ। ਕਹਿੰਦੇ ਭਈ ਜਿਹੜੇ ਹੋਟਲਸ ਆ ਉਹਨਾਂ ਨੇ ਕਮਰਿਆਂ ਦੇ ਜਿਹੜੇ ਰੇਟ ਆ ਉਹ ਘੱਟ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਉਧਰ ਹਰਜੋਤ ਸਿੰਘ ਜੀ ਟਿਕਟਾਂ ਇੰਨੀਆਂ ਕੁ ਮਹਿੰਗੀਆਂ ਆਮ ਲੋਕਾਂ ਦੇ ਲਈ ਲੱਗਦਾ ਵੀ ਜਿੱਦਾਂ ਵਰਲਡ ਕੱਪ ਦੇ FIFA ਵਰਲਡ ਕੱਪ ਦੇ ਜਿਹੜੇ ਮੈਚ ਆ ਉਹ ਦੇਖਣੇ ਬੜੇ ਐਕਸਪੈਂਸਿਵ ਹੋਣਗੇ। ਇਹ ਸਾਰੇ ਕਾਸੇ ਦੇ ਵਿੱਚ 2000 ਟਿਕਟਾਂ ਦੀ $50 ਦੇ ਉੱਤੇ ਉਸਨੇ ਇੱਕ ਸਮਝੌਤਾ ਕਰਾਇਆ ਆ। ਨਿਊਯਾਰਕ ਦੇ ਨਵੇਂ ਬਣੇ ਜਿਹੜੇ ਮੇਅਰ ਆ ਮਮਦਾਨੀ, ਉਸ ਤੇ ਜਿਹੜਾ ਉਹ ਦੁਬਾਰਾ ਬਾਕੀ ਜਿਹੜੇ ਸ਼ਹਿਰਾਂ ਦੇ ਵਿੱਚ ਆ ਉਹ ਲੋਕ ਕਹਿ ਰਹੇ ਆ ਵੀ ਭਾਈ ਇੱਧਰ ਦੇਖੋ ਸਾਡੇ ਲਈ ਵੀ ਕੁਛ ਨਾ ਕੁਛ ਇਦਾਂ ਦਾ ਜਿਹੜੀ ਡੀਲ ਆ ਉਹ ਲੈ ਕੇ ਆਓ, ਕਿਉਂਕਿ 3-3 4-4 5-5 ਹਜ਼ਾਰ ਦੀ ਜਿਹੜੀ ਟਿਕਟ ਇਸ ਟਾਈਮ FIFA ਦੇ ਮੈਚਸ ਦੀ ਜਿਹੜੀ ਉਹ ਹੋਈ ਪਈ ਆ। ਕਈ ਟਿਕਟਾਂ ਤਾਂ 20-20 30-30 ਹਜ਼ਾਰ ਦੀਆਂ ਵੀ ਜਿਹੜੀਆਂ ਉੱਥੇ ਵਿਕ ਰਹੀਆਂ ਆ। ਪਰ ਟੂਰਿਜ਼ਮ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਦਾ ਹਰਜੋਤ ਸਿੰਘ ਜੀ ਲੋਕਾਂ ਦੇ ਵਿੱਚ ਗਿਆ ਹੋਇਆ ਆ ਵੀ ਇੱਥੇ ਪਤਾ ਨਹੀਂ ਕਿਹਨੂੰ ਫੜ ਕੇ ਕਿਵੇਂ ਜਿਹੜਾ ਉਹ ਕਰ ਦੇਣਾ, ਕਿਉਂਕਿ ਪਿੱਛੇ ਜੇ ਤਾਂ ਇਹ ਵੀ ਰੌਲਾ ਪੈ ਗਿਆ ਸੀਗਾ ਵੀ ਕਿਤੇ ਆਈਸ ਵਾਲੇ ਜਿਹੜੇ ਉੱਥੇ ਨਾ ਜਿਹੜੇ ਸਟੇਡੀਅਮ ਦੇ ਬਾਹਰ ਜਿਹੜੇ ਉਹ ਘੁੰਮਣ ਫਿਰਨ, ਇਹ ਵੀ ਰੌਲਾ ਜਿਹੜਾ ਉਹ ਪਹਿਲੋਂ ਪਿਆ ਸੀਗਾ। ਬਾਅਦ ਚ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ ਅਸੀਂ ਜਿਹੜਾ ਉੱਥੇ ਨਹੀਂ ਜਿਹੜਾ ਉਹ ਜਾਵਾਂਗੇ। ਪਰ ਉਹ ਸਾਰੀਆਂ ਚੀਜ਼ਾਂ ਦੇ ਉਸ ਮਾਹੌਲ ਦਾ ਜਿਹੜਾ ਉਹ ਪੁੱਠਾ ਅਸਰ ਜਿਹੜਾ ਉਹ ਨਜ਼ਰ ਆ ਰਿਹਾ ਆ। ਅਮਰੀਕਨ ਟੂਰਿਜ਼ਮ ਨੂੰ ਇਹਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋਣਾ ਸੀਗਾ ਤੇ ਹੋਟਲ ਮੋਟਲ ਇੰਡਸਟਰੀ ਨੂੰ ਵੀ, ਪਰ ਜਿੱਦਾਂ ਦੀਆਂ ਰਿਪੋਰਟਿੰਗ ਆ ਰਹੀਆਂ ਉਹ ਸਾਰੇ ਕਹਿ ਰਹੇ ਆ ਵੀ ਅੰਡਰ ਬੁੱਕਡ ਜਿਹੜੇ ਉਹ ਉਹਨਾਂ ਦੇ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਅਜਿਹਾ ਬਿੱਲ ਪ੍ਰਪੋਜ਼ ਕੀਤਾ ਜਾ ਰਿਹਾ ਆ ਜਿਸ ਦੇ ਵਿੱਚ 16 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਨੂੰ ਬੈਨ ਕੀਤਾ ਜਾ ਸਕਦਾ ਆ। AB 1709 ਅਸੈਂਬਲੀ ਮੈਂਬਰ ਜੋਸ਼ ਲੋਵਨਥਲ ਲੌਂਗ ਬੀਚ ਦੇ ਆ, ਉਹਨਾਂ ਦੇ ਦੁਆਰਾ ਇਸ ਨੂੰ ਆਥਰ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਪ੍ਰੋਹਿਬਿਸ਼ਨ ਆ, ਰੋਕ ਆ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਲਈ 16 ਜਾਂ ਉਸ ਤੋਂ ਘੱਟ ਉਮਰ ਦੇ ਜਿਹੜੇ ਉਹ ਨਿਆਣਿਆਂ ਨੂੰ ਲੈ ਕੇ। ਸੋ ਇਹ ਜਿਹੜਾ ਪ੍ਰਪੋਜ਼ਲ ਕਹਿੰਦੇ ਵੀ ਹੁਣ ਅੱਗੇ ਵੱਧ ਰਿਹਾ ਹੈਗਾ ਆ। ਸੋ ਕੁਝ ਕਮੇਟੀਜ਼ ਦੇ ਵਿੱਚੋਂ ਸ਼ਾਇਦ ਇਹ ਅੱਗੇ ਨੂੰ ਤੁਰਿਆ ਹੈਗਾ ਆ। ਸੋ ਕਹਿੰਦੇ ਵੀ ਰੀਸੈਂਟਲੀ ਜਿਊਰੀ ਨੇ ਇੱਕ ਨੇ ਕਿਹਾ ਸੀਗਾ YouTube ਤੇ ਮੈਟਾ ਵਾਲੇ ਇਹ ਦੋਨੋਂ ਹੀ ਨੈਗਲੀਜੈਂਟ ਜਿਹੜੇ ਹੋ ਰਹੇ ਆ ਵੀ ਇਹਨਾਂ ਨੇ ਧਿਆਨ ਨਹੀਂ ਦਿੱਤਾ ਇੱਕ ਲਾਸੂਟ ਦੇ ਵਿੱਚ ਵੀ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਐਲਗੋਰਿਥਮਸ ਆ ਉਹ ਬਹੁਤ ਜ਼ਿਆਦਾ ਐਡਿਕਟਿਵ ਆ ਵੀ ਆਪਣੇ ਜਿਹੜੇ ਬੱਚੇ ਆ ਉਹ ਮਾਈਨਰਸ ਆ ਉਹ ਇਸ ਦਾ ਸ਼ਿਕਾਰ ਬਣ ਰਹੇ ਹੈਗੇ ਆ। ਸੋ ਜਿਹੜੇ AB 1709 ਦੇ ਸਪੋਰਟਰਸ ਆ ਉਹ ਕਹਿੰਦੇ ਆ ਵੀ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੀ ਸੋਸ਼ਲ ਮੀਡੀਆ ਦਾ ਇੰਪੈਕਟ ਬਹੁਤ ਭੈੜਾ ਪੈ ਰਿਹਾ ਆ ਮੈਂਟਲ ਹੈਲਥ ਦੇ ਉੱਤੇ, ਬੱਚਿਆਂ ਦੇ ਉੱਤੇ,
ਸੋ ਇੱਕ ਰੀਸੈਂਟ ਹੀਅਰਿੰਗ ਦੇ ਵਿੱਚ ਬੇ ਏਰੀਏ ਦੀ ਜਿਹੜੀ ਸੀਗੀ ਬੀਬੀ ਵਿਕਟੋਰੀਆ ਹੈਂਕਸ, ਉਹਨੇ ਟੈਸਟੀਫਾਈ ਕੀਤਾ ਵੀ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ 16 ਸਾਲਾਂ ਦੀ ਉਹਦੀ ਜਿਹੜੀ ਕੁੜੀ ਅਲੈਗਜ਼ੈਂਡਰਾ ਉਸਨੇ ਸੁਸਾਈਡ ਕਰ ਲਿਆ ਸੀਗਾ ਜਦ 2 ਸਾਲ ਲਗਾਤਾਰ ਹਾਰਮਫੁਲ ਕੰਟੈਂਟ ਉਹ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹ ਦੇਖਦੀ ਜਿਹੜੀ ਉਹ ਰਹੀ ਹੈਗੀ ਆ। ਸੋ ਬਾਈਪਾਰਟੀਜ਼ਨ ਸਪੋਰਟ ਜਿਹੜੀ ਹੈ ਇਸ ਬਿੱਲ ਨੂੰ ਮਿਲ ਰਹੀ ਆ। ਕਈ ਜਿਹੜੇ ਰਿਪਬਲਿਕਨਸ ਆ ਉਹ ਡੈਮੋਕ੍ਰੇਟਸ ਦਾ ਇਸ ਪ੍ਰਪੋਜ਼ਲ ਦੇ ਵਿੱਚ ਸਾਥ ਜਿਹੜੇ ਉਹ ਦੇ ਰਹੇ ਆ। ਗਵਰਨਰ ਗੈਵਿਨ ਨਿਊਸਮ ਨੇ ਵੀ ਕਿਹਾ ਆ ਵੀ ਉਹ ਓਪਨ ਨੇ ਇਸ ਕਨਸੈਪਟ ਨੂੰ, ਪਰ ਕਈ ਜਿਹੜੀਆਂ ਟੈਕ ਇੰਡਸਟਰੀ ਗਰੁੱਪ ਤੇ ਹੋਰ ਆਰਗੇਨਾਈਜੇਸ਼ਨਸ ਇਸ ਦੇ ਉਲਟ ਜਿਹੜੀ ਆ ਉਹ ਆਵਾਜ਼ ਨੂੰ ਜਿਹੜੀਆਂ ਉਹ ਚੱਕ ਰਹੀ ਆ। ਆਸਟ੍ਰੇਲੀਆ ਪਹਿਲਾ ਮੁਲਕ ਬਣਿਆ ਸੀ ਜਿਨ੍ਹਾਂ ਨੇ ਫੈਡਰਲ ਲੈਵਲ ਦੇ ਉੱਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸਾਰੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਆ ਉਹਨਾਂ ਨੂੰ ਬੈਨ ਜਿਹੜਾ ਉਹ ਕੀਤਾ ਸੀਗਾ ਵੀ ਉਸ ਦੇ ਉੱਤੇ ਨਹੀਂ ਜਿਹੜਾ ਉਹ ਜਾ ਸਕਣਗੇ। ਸੋ ਉਸੇ ਨੂੰ ਦੇਖਦੇ ਹੋਏ ਕਈ ਹੁਣ ਸੂਬੇ, ਕਈ ਹੋਰ ਮੁਲਕ ਵੀ ਇਦਾਂ ਦੀਆਂ ਕਾਰਵਾਈਆਂ ਵੱਲ ਨੂੰ ਵਧੇ ਆ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਅਜਿਹਾ ਬਿੱਲ SB 1709 ਅੱਗੇ ਨੂੰ ਵੱਧ ਰਿਹਾ ਹੈ। ਕੈਲੀਫੋਰਨੀਆ ਦੇ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦਾ ਜਿਹੜਾ ਡਿਟੈਂਸ਼ਨ ਸੈਂਟਰ ਹੈਗਾ ਐਡਲਾਂਟੋ, ਉੱਥੇ ਜੋ ਕੈਦੀ ਹੈਗੇ ਆ ਇਮੀਗ੍ਰੈਂਟਸ, ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈਗੀ ਆ। 20 ਤੋਂ ਵੱਧ ਜਿਹੜੇ ਕੈਦੀ ਆ ਉਹ ਕੁਝ ਖਾ ਨਹੀਂ ਰਹੇ। ਉਹਨਾਂ ਨੇ 400 ਤੋਂ ਵੱਧ ਲੋਕ ਇਸ ਸੈਂਟਰ ਦੇ ਵਿੱਚ ਰੱਖੇ ਹੋਏ ਆ। ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕੋਲੀਸ਼ਨ ਫਾਰ ਹਿਊਮਨ ਇਮੀਗ੍ਰੈਂਟ ਰਾਈਟਸ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਡਿਟੈਂਸ਼ਨ ਸੈਂਟਰ ਆ ਉਹਦੇ 'ਚ ਹੈਲਥ ਦੀਆਂ ਕੰਡੀਸ਼ਨ ਲਾਈਫ ਥ੍ਰੈਟਨਿੰਗ ਹੈਗੀਆਂ, ਕਈ ਜ਼ਿੰਦਗੀ ਨੂੰ ਖਤਰੇ ਵਾਲੀਆਂ ਹੈਗੀਆਂ ਆ ਤੇ ਉਹਨਾਂ ਦਾ ਜਿਹੜਾ ਖਾਣਾ ਆ ਉਹਦਾ ਪੋਰਸ਼ਨ ਘਟਾਇਆ ਗਿਆ ਹੈਗਾ ਤੇ ਰਿਟੈਲੀਏਸ਼ਨ ਤੇ ਸਪਰੈਸ਼ਨ ਉਹਨਾਂ ਲੋਕਾਂ ਦੇ ਅਗੇਂਸਟ ਹੋ ਰਹੀ ਆ ਜੋ ਉਹ ਉੱਥੇ ਬੋਲਦੇ ਆ ਜਾਂ ਆਪਣਾ ਹੱਕ ਮੰਗਦੇ ਹੈਗੇ ਆ। ਸੋ ਇੱਕ ਕ੍ਰਿਟੀਕਲ ਰਿਪੋਰਟ ਆਈ ਆ ਜੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਵੱਲੋਂ 194 ਦੇ ਕਰੀਬ ਜਿਹੜੇ ਡਿਟੇਨੀਜ਼ ਆ ਉਹਨਾਂ ਨੂੰ ਇੰਟਰਵਿਊ ਕੀਤਾ ਗਿਆ ਆ। ਸੋ ਲੋਕਾਂ ਨੇ ਉੱਥੇ ਭੁੱਖ ਹੜਤਾਲ ਰੱਖੀ ਹੋਈ ਆ। ਇਸੇ ਤਰ੍ਹਾਂ ਨਿਊ ਜਰਸੀ ਦੇ ਵਿੱਚ ਵੀ ਕਾਫੀ ਵੱਡੀ ਸਟ੍ਰਾਈਕ ਇੱਕ ਡਿਟੈਂਸ਼ਨ ਸੈਂਟਰ ਦੇ ਬਾਹਰ ਹੋਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਸੈਕਰਾਮੈਂਟੋ ਇਲਾਕੇ ਤੋਂ ਆ ਰਹੀ ਹੈ। ਬੜੀ ਮੰਦਭਾਗੀ ਘਟਨਾ ਵਾਪਰੀ ਆ। ਇੱਕ ਲਾ ਰਿਵੇਰਾ ਜਿਹੜਾ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਨੇਬਰਹੁੱਡ ਆ, ਉੱਥੇ 15 ਸਾਲਾਂ ਦਾ ਜਿਹੜਾ ਇੱਕ ਬੱਚਾ ਉਹ ਇੱਕ ਗੱਡੀ ਦੇ ਹੇਠਾਂ ਆ ਗਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਉਹ ਦੱਸ ਰਹੇ ਆ ਇਹ ਜਿਹੜੀ ਘਟਨਾ ਆ ਉਸ ਦੇ ਬਾਰੇ ਪਤਾ ਲੱਗਾ ਆ। CHP ਦੇ ਜਿਹੜੇ ਸਪੋਕਸਪਰਸਨ ਨੇ ਦੱਸਿਆ ਵੀ ਇਹ ਜਿਹੜਾ ਟੌਡਲਰ ਆ 15 ਮਹੀਨੇ ਦਾ ਜਿਹੜਾ ਬੱਚਾ ਹੈ ਉਹ ਆਪਣੇ ਫਾਦਰ ਦੇ ਨਾਲ ਹੀ ਸੀਗਾ। ਪਾਰਕਿੰਗ ਲਾਟ ਜਿਹੜਾ ਅਪਾਰਟਮੈਂਟ ਕੰਪਲੈਕਸ ਆ, ਜਦ ਇੱਕ ਬੰਦਾ ਉੱਥੇ ਗੱਡੀ ਚਲਾਉਂਦਾ ਹੋਇਆ ਉਸ ਲਾਟ ਦੇ ਵਿੱਚ ਵੜਿਆ, ਉਸ ਨੂੰ ਬੱਚਾ ਜਿਹੜਾ ਉਹ ਦਿਖਿਆ ਨਹੀਂ ਤੇ ਉਹ ਉਸ ਦੇ ਹੇਠਾਂ ਜਿਹੜਾ ਉਹ ਆ ਗਿਆ। ਸੋ ਕਾਉਂਟੀ ਜਿਹੜਾ ਸ਼ੈਰਿਫ ਆਫਿਸ ਆ ਉਹ ਮੌਕੇ ਦੇ ਉੱਤੇ ਉੱਥੇ ਪਹੁੰਚੇ। ਉਹਨਾਂ ਨੇ CPR ਜਿਹੜਾ ਉਹ ਦਿੱਤਾ। ਫਿਰ ਉਸ ਨੂੰ ਜਿਹੜਾ ਤੁਰੰਤ UC ਡੇਵਿਸ ਮੈਡੀਕਲ ਸੈਂਟਰ ਦੇ ਵਿੱਚ ਲੈ ਕੇ ਜਿਹੜਾ ਉਹ ਗਏ ਆ। ਸੋ ਬੱਚੇ ਦੀ ਕੰਡੀਸ਼ਨ ਹਾਲ ਦੀ ਘੜੀ ਆ ਜੇ ਉਸ ਦੇ ਬਾਰੇ ਦੱਸਿਆ ਨਹੀਂ ਆ, ਪਰ ਇਦਾਂ ਦੀ ਜਿਹੜੀ ਇੱਕ ਮੰਦਭਾਗੀ ਘਟਨਾ ਇੱਕ 15 ਮਹੀਨੇ ਦੇ ਬੱਚੇ ਦੇ ਨਾਲ ਵਾਪਰੀ ਜਿਹੜੀ ਉਹ ਹੈਗੀ ਆ। ਸੋ ਹਰਜੋਤ ਸਿੰਘ ਜੀ, ਇਹ ਬਹੁਤ ਜ਼ਿਆਦਾ ਧਿਆਨ ਦੇਣ ਵਾਲੀਆਂ ਗੱਲਾਂ ਆ। ਸੜਕਾਂ ਦੇ ਉੱਤੇ ਆਪਣੇ ਬੱਚੇ ਵੀ ਸਾਰਿਆਂ ਦੇ, ਕਿਸੇ ਦੇ ਛੋਟੇ ਕਿਸੇ ਦੇ ਵੱਡੇ, ਖੇਲਦੇ ਆ। ਅੱਜ ਕੱਲ੍ਹ ਡਿਸਟਰੈਕਟਡ ਡਰਾਈਵਿੰਗ ਬਹੁਤ ਜ਼ਿਆਦਾ ਜਿਹੜੀ ਉਹ ਹੈਗੀ ਆ। ਲੋਕ ਆਪ ਵੀ ਫੋਨ ਦੇ ਉੱਤੇ ਹੁੰਦੇ ਆ, ਧਿਆਨ ਉਹਨਾਂ ਦਾ ਕਿਸੇ ਹੋਰ ਪਾਸੇ ਹੁੰਦਾ ਆ। ਸੋ ਬੱਚਿਆਂ ਨੂੰ ਖੁਦ ਵੀ ਧਿਆਨ ਦੇਣ ਦੀ ਤੇ ਜਿਹੜੇ ਬੱਚੇ ਕਿ ਵੱਡਿਆਂ ਦੀ ਨਿਗਰਾਨੀ ਹੇਠ ਵੀ ਜਿਹੜਾ ਉਹ ਹੋਣ ਤੇ ਉਹ ਆਪ ਵੀ ਅਸਲ ਦੇ ਵਿੱਚ ਜਿਹੜੇ ਨਾਲ ਅਡਲਟ ਨੇ ਉਹ ਬੱਚਿਆਂ ਦੇ ਉੱਤੇ ਧਿਆਨ ਦੇਣ, ਨਹੀਂ ਤਾਂ ਉਹ ਵੀ ਕਈ ਵਾਰੀ ਆਪ ਵੀ ਫੋਨ ਦੇ ਉੱਤੇ ਜਿਹੜੇ ਉਹ ਹੁੰਦੇ ਆ। ਸੋ ਡਿਸਟਰੈਕਸ਼ਨਸ ਬਹੁਤ ਜ਼ਿਆਦਾ ਨੇ, ਪਰ ਇਹੋ ਜਿਹੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤੇ ਇਦਾਂ ਦੀਆਂ ਮੰਦਭਾਗੀਆਂ ਦੁਰਘਟਨਾਵਾਂ ਤੋਂ ਬਚਾਅ ਕੀਤਾ ਜਾਵੇ। ਪਿਛਲੇ ਦਿਨਾਂ ਦੇ ਵਿੱਚ ਮਈ 18 ਨੂੰ ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਰਿਪੋਰਟ ਆ ਰਹੀ ਆ ਵੀ ਇੱਕ ਪੰਜਾਬੀ ਮੂਲ ਦੀ ਬੀਬੀ ਜਿਹੜੀ ਪੈਡੈਸਟਰੀਅਨ ਸੀਗੀ, ਜਿਹਦਾ ਨਾਮ ਬਲਵਿੰਦਰ ਕੌਰ ਦੱਸਿਆ ਗਿਆ ਹੈ, 69 ਸਾਲਾਂ ਦੀ ਆ, ਉਹ ਵਾਕ ਕਰ ਰਹੀ ਸੀ ਤੇ ਜਦੋਂ ਇੱਕ SUV ਨੇ ਉਹਨੂੰ ਸਟਰੱਕ ਕੀਤਾ ਤੇ 50 ਫੁੱਟ ਦੂਰ ਜਿਹੜਾ ਆ ਡਿਚ ਦੇ ਵਿੱਚ ਚੱਕ ਕੇ ਮਾਰਿਆ। ਉਸ ਤੋਂ ਬਾਅਦ ਉਹਦੇ ਬਹੁਤ ਸੱਟਾਂ ਲੱਗ ਗਈਆਂ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹਨਾਂ ਦੀ ਜਿਹੜੀ ਮੌਤ ਆ ਉਹ ਡਿਕਲੇਅਰ ਕਰ ਦਿੱਤੀ ਗਈ ਹੈਗੀ ਆ। ਪੁਲਿਸ ਨੇ ਇਹ ਕਿਹਾ ਜਿਹੜਾ SUV ਦਾ ਜਿਹੜਾ ਡਰਾਈਵਰ ਸੀਗਾ ਤੇ ਉਹ ਸੀਨ ਦੇ ਉੱਤੇ ਰਿਹਾ ਤੇ ਉਹ ਕੋਆਪਰੇਟ ਕਰ ਰਿਹਾ ਹੈਗਾ ਇਨਵੈਸਟੀਗੇਟਰਸ ਦੇ ਨਾਲ। ਤੇ ਪੁਲਿਸ ਇਹ ਕਹਿ ਰਹੀ ਆ ਵੀ ਈਵਨ ਦੋ ਅਸੀਂ ਉਸ ਨੂੰ ਜਿਹੜਾ ਫੜ ਵੀ ਲਿਆ ਹੈਗਾ ਆ, ਪਰ ਜੇ ਕੋਈ ਵਿਟਨੈਸ ਹੋਵੇ ਉਹ ਉਹਨਾਂ ਨੂੰ ਜ਼ਰੂਰ ਦੱਸ ਸਕਦਾ ਆ 530 822 46 60 ਦੇ ਉੱਤੇ।
ਅਮਰੀਕਾ ਦੇ ਵਿੱਚ ਪੈਡਿਸਟਰੀਅਨ ਜਿਹੜੇ ਪੈਦਲ ਤੁਰਦੇ ਆ, ਉਹਨਾਂ ਦੀਆਂ ਬਹੁਤ ਜ਼ਿਆਦਾ ਮੌਤਾਂ ਹੁੰਦੀਆਂ। ਸਾਡੇ ਖੁਦ ਦੇ ਸ਼ਹਿਰ ਸੈਨ ਹੋਜ਼ੇ ਵਿੱਚ ਵੀ ਹਰ ਸਾਲ 20-25 ਲੋਕਾਂ ਦੀ ਮੌਤ ਹੋ ਜਾਂਦੀ ਹੈਗੀ ਆ। ਸੋ ਧਿਆਨ ਨਾਲ ਚੱਲੋ, ਈਵਨ ਦੋ ਤੁਸੀਂ ਸਹੀ ਵੀ ਚੱਲ ਰਹੇ ਹੋਵੋ, ਕਈ ਵਾਰੀ ਆਪਾਂ ਕੰਨ ਦੇ ਵਿੱਚ ਫੋਨ ਫਸਾਇਆ ਹੁੰਦਾ, ਜਾਂ ਫੋਨ ਸੁਣ ਰਹੇ ਆ ਜਾਂ ਕੁਛ ਹੋਰ ਸੁਣ ਰਹੇ ਆ, ਉਹਦਾ ਧਿਆਨ ਰੱਖੋ। ਅੱਗੇ ਪਿੱਛੇ ਖੱਬੇ ਸੱਜੇ ਸਾਰਾ ਦੇਖਣਾ ਚਾਹੀਦਾ ਹੈ, ਕਿਉਂਕਿ ਤੁਸੀਂ ਸਹੀ ਹੋ ਸਕਦੇ ਆ, ਹੋ ਸਕਦਾ ਦੂਸਰਾ ਬੰਦਾ ਜਿਹੜਾ ਲਾਈਟ ਮਿਸ ਕਰਕੇ ਜਿਹੜਾ ਆ ਸਿੱਧਾ ਤੁਹਾਨੂੰ ਹਿੱਟ ਕਰ ਦੇਵੇ। ਸੋ Yeah. ਖਾਸ ਕਰਕੇ ਜਿਹੜੇ ਆਪਣੇ 50-55 ਸਾਲ ਤੋਂ ਉੱਪਰ ਭੈਣ ਭਰਾ ਬਜ਼ੁਰਗ ਹੈਗੇ ਆ, ਉਹਨਾਂ ਨੂੰ ਬੜੇ ਧਿਆਨ ਦੇ ਨਾਲ ਜਿੱਥੇ ਵੀ ਜਦੋਂ ਵਾਕਿੰਗ ਕਰਦੇ ਹੈਗੇ ਆ, ਮਾਰਨਿੰਗ ਵਾਕ ਜਾਂ ਈਵਨਿੰਗ ਵਾਕ, ਬੜੇ ਧਿਆਨ ਦੇ ਨਾਲ ਚੱਲਣਾ ਚਾਹੀਦਾ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦੇ ਬਾਰੇ ਜੇ ਦੱਸ ਜਾਈਏ, ਅੱਜ ਮੈਮੋਰੀਅਲ ਡੇ ਕਰਕੇ ਉਹ ਤਾਂ ਜਿਹੜੀ ਹਰਜੋਤ ਸਿੰਘ ਦੀ ਛੁੱਟੀ ਰਹੀ। ਸੋਨੇ ਦਾ ਭਾਅ 4500 ਤੇ $44 ਪ੍ਰਤੀ ਟ੍ਰਾਈ ਆਉਂਸ, ਕੱਚੇ ਤੇਲ ਦੀ ਕੀਮਤ ਜਿਹੜਾ $91 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.5%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 76,727 ਤੇ ਇਥੀਰੀਅਮ 2000 ਤੇ $94 ਦੇ ਬਰਾਬਰ ਚੱਲ ਰਿਹਾ ਹੈਗਾ ਆ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਪਾਕਿਸਤਾਨ ਦੇ $278 ਤੇ 29 ਪੈਸੇ, ਤੇ ਇੰਡੀਆ ਦੇ $95 ਤੇ 29 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ।